ਆ ਗਏ ਆ ਤੇ ਪੂਰਾ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਮੈਂ ਨਾ ਹਮੇਸ਼ਾ ਸਭ ਨੂੰ ਸਮਝਾਇਆ ਕਿ ਅੱਤ ਖੁਦਾ ਦਾ ਵੈਰ ਹੁੰਦਾ। ਅੱਤ ਖੁਦਾ ਦਾ ਵੈਰ ਤੇ ਮੈਂ ਉਹੀ ਕਹਿਣਾ ਪਿਆ। ਨਹੀਂ ਤਾਂ ਥੋੜਾ ਜਿਹਾ ਵਰਡਸ ਨੂੰ ਕਲੀਅਰ ਕਰਨਾ ਪੈਂਦਾ ਨਾ। ਤੂੰ ਸਿਖਾਏਂਗੀ ਮੈਨੂੰ। ਓਕੇ ਠੀਕ ਆ, ਅੱਗੇ ਅੱਗੇ। ਅੱਤ ਖੁਦਾ ਦਾ ਵੈਰ ਹੁੰਦਾ। ਹਾਂ ਤੇ ਜੇ ਚਲੋ ਭੁੱਲ ਭੁਲੇਖੇ ਤੁਹਾਡੇ ਕੋਲ ਸਕੂਟਰੀ ਸਕਾਟਰੀ ਆ ਗਈ ਹਾਂ ਤੇ ਬੰਦਿਆਂ ਵਾਂਗ ਚਲਾ ਲਓ। ਬਿਲਕੁਲ ਤਾਂ ਮੈਂ ਖਬਰ ਸੁਣੀ ਤੇਰੇ ਪਿੰਡ ਮੈਂ ਸੁਣਿਆ ਵੀ ਕੁੜੀ ਦਾ ਐਕਸੀਡੈਂਟ ਹੋ ਗਿਆ। ਤੇਰਾ ਹੀ ਹੋਇਆ ਤੇ ਪਲਟਾਣਾ ਗੱਲਾਂ। ਦੇਖੋ ਜੀ ਬਾਂਹ ਚ ਨਾ ਐਡਾ ਪੱਟਾ ਬਣ ਕੇ ਆਈ ਹੈ। ਤਾਇਆ ਇੱਥੇ ਕਿੱਥੇ ਸਕੂਟਰੀਆਂ ਮੈਨੂੰ ਸਮਝਾਈ ਜਰਾ। ਕਿਉਂ ਤੇਰੇ ਕੋਲ ਸਕੂਟਰੀ ਹੈ ਨਹੀਂ? ਨੋ ਮੈਂ ਤਾਂ ਵਾਸ਼ਰੂਮ ਚ ਡਿੱਗੀ ਆ। ਤੇ ਮੂੰਹ ਮੈਂ ਸਗੋਂ ਤੇਰਾ ਵਧਾਉਂਦਾ ਪਿਆ ਸੀ। ਸਹੀ ਦੱਸਾਂ ਸਾਈਕਲ ਤੋਂ ਡਿੱਗੀ ਹੈ। ਹੁਣ ਇਹ ਨਾ ਕਹੀ ਕਿ ਅਮਰੀਕਾ 'ਚ ਸਾਈਕਲ ਨਹੀਂ ਹੈਗੇ। ਨਹੀਂ ਉਹ ਤਾਂ ਹੈਗੇ ਨੇ। ਸਾਈਕਲ ਤੇ ਜਾਂਦੀ ਪਈ ਸੀ ਕਿਤੇ ਕੁੱਤੇ ਫੇਲ ਹੋ ਗਏ ਤੇ ਉਹ ਜਦ ਕੰਨ 'ਚ ਵੱਜੀ ਹੈ ਜਾ ਕੇ ਤੇ ਹੁਣ ਬਾਂਹ ਛੁੱਟ ਕੇ ਭੜੋਲਿਆ ਹੋਈ ਹੈ। ਧਿਆਨ ਨਾਲ ਚਲਾਇਆ ਕਰੋ। ਦੇਖ ਤਾਇਆ ਤੇ ਉਨੀ ਕੁ ਲਾਇਆ ਕਰੋ ਜਿੰਨੀ ਕੁ ਪਚ ਜੇ। ਤਾਇਆ ਇਹ ਕੀ ਮਤਲਬ ਆ? ਸਾਈਕਲ ਤੋਂ ਵੀ ਲੋਕੀ ਡਿੱਗਣ ਲੱਗ ਗਏ ਫਿਰ ਬੰਦਾ ਕੀ ਸਮਝੇ। ਜਦੋਂ ਕਿਤੇ ਮਾੜਾ ਟਾਈਮ ਚੱਲ ਰਿਹਾ ਹੁੰਦਾ ਨਾ ਤੇ ਬੰਦਾ ਕਈ ਵਾਰ ਬੈੱਡ ਤੋਂ ਵੀ ਡਿੱਗ ਜਾਂਦਾ ਹੈ। ਮਾੜਾ ਟਾਈਮ ਹੀ ਪੰਜਾਬ ਦੀ ਸਿਆਸਤ 'ਚ ਕੁਝ ਲੋਕਾਂ ਦਾ ਚੱਲ ਰਿਹਾ ਹੈ ਪੁੱਛਣਾ ਤਾਂ ਕਿੰਨਾ ਕੁਝ ਹੋ ਗਿਆ। ਬਿਲਕੁਲ ਉਹਦੇ ਬਾਰੇ ਵੀ ਗੱਲ ਕਰਾਂਗੇ। ਫਿਲਹਾਲ ਸਭ ਦਾ ਸਵਾਗਤ ਹੈ। ਸ਼ੋਅ ਦਾ ਨਾਮ ਹਾਸੇ ਚਾਰੇ ਪਾਸੇ। ਮੈਂ ਹਾਂ ਤਾਇਆ ਸ਼ੌਂਕੀ। ਮੇਰੇ ਨਾਲ ਹਰਮਨ ਫੱਟਰ ਹੋਈ ਪਈ ਹੈ ਚਾਰੇ ਪਾਸੇ ਵਿੱਚ। ਤਾਇਆ ਸ਼ੌਂਕੀ ਤੁਹਾਡੇ ਨਾਲ ਹੈ। ਯੋ ਹਰਮਨ ਤੁਹਾਡੇ ਨਾਲ ਹੈ। ਹਾਂ ਹੁਣ ਕਰ ਯੋ ਤਾਇਆ ਹੋਈ ਨਹੀਂ ਬਸ ਦੂਜੀ ਵਾਰ ਨਿਕਲੀ ਨਹੀਂ ਮੂੰਹੋਂ। ਮਤਲਬ ਅੱਛਾ ਕੈਸਾ ਡਿੱਗੀ ਕਿੱਥੇ? ਸੜਕ ਤੇ ਡਿੱਗੀ ਨਾ? ਆ ਤਾਇਆ ਹਾਂ ਸੜਕ ਦਾ ਕੀ ਹਾਲ ਹੈ? ਠੀਕ ਹੈ ਕੋਈ ਟੋਇਆ ਟੂਆ ਪਿਆ ਹੋਏ ਕੋਈ ਚਿਬ ਜੁਬ ਤਾਇਆ ਮਜ਼ਾਕ ਨਹੀਂ ਕਰਨਾ ਚਾਹੀਦਾ ਇਸ ਸਿਚੁਏਸ਼ਨ ਦੇ ਵਿੱਚ। ਮਤਲਬ ਅਮਰੀਕਾ ਦੇ ਵਿੱਚ ਵਧੀਆ ਸੜਕਾਂ ਬਣਦੀਆਂ ਨੇ। ਜੇ ਇਹ ਕਿਤੇ ਇੰਡੀਆ ਡਿੱਗੀ ਹੁੰਦੀ ਹੁਣ ਤੱਕ ਟੋਇਆ ਟੂਆ ਪੈਣਾ ਸੀ। ਹਾਂ ਪਰ ਇੰਡੀਆ ਵਿੱਚ ਤਾਂ ਵੈਸੇ ਵੀ ਟੋਇਆਂ ਚੋਂ ਸੜਕ ਲੱਭਣੀ ਪੈਂਦੀ ਹੈ ਕਈ ਥਾਵਾਂ ਤੇ। ਤਾਂ ਬਿਲਕੁਲ ਬਿਲਕੁਲ ਉੱਥੇ ਸਮਝ ਨਹੀਂ ਮੈਨੂੰ ਆਉਂਦਾ ਕਿ ਉੱਥੇ ਸੜਕ ਲੋਕਾਂ ਬਣਾਉਂਦੇ ਕਿ ਠੋਕਣਾ ਬਣਾਉਂਦੇ ਆ। ਪਤਾ ਨਹੀਂ ਤਾਇਆ ਥੁੱਕ ਤਾਂ ਵੈਸੇ ਲੋਕਾਂ ਨੂੰ ਲਾਉਂਦੇ ਆ। ਤੇ ਉਹੀ ਗੱਲ ਹੋ ਗਈ ਨਾ ਲੋਕਾਂ ਨੇ ਠੋਕਣਾ ਬਣੀ। ਕਹਿੰਦੇ ਹੁੰਦੇ ਆ ਨਾ ਵੀ ਨੋਟਾਂ ਦਾ ਥੁੱਕ ਜਿਹੜਾ ਉਹ ਮੈਂ ਤਾਂ ਲੋਕਾਂ ਦੀਆਂ ਜੇਬਾਂ ਚੋਂ ਕੱਢੀ ਜਾਂਦੇ ਨੇ ਨੋਟ। ਲੱਗਦੇ ਕਿੱਥੇ ਨੇ ਪਤਾ ਨਹੀਂ ਆਇਆ ਇਹਨਾਂ ਦੇ ਮਨ ਚ ਕਿੱਥੇ ਆ ਖੋਟ। ਟੈਕਸ ਦੇ ਚੱਕਰ ਚ ਲੋਕਾਂ ਦੇ ਜੇਬਾਂ ਚੋਂ ਕੱਢ ਲਿਆ ਨੋਟ। ਹਾਂ ਜਦੋਂ ਆਇਆ ਕਰੋਨਾ ਕੇ ਸੰਭਲਣ ਦੇ ਕਿੰਨੇ ਹੋ ਗਈ ਮੌਤ। ਹਾਂ ਹੈ ਨਾ। ਹੋਰ ਪਾਓ ਭੈੜੇ ਜਦ ਕੋਈ ਹੋਵੇ ਇਨਸਾਨ ਫੱਟੜ ਆਹਾ ਉਹਦੇ ਨਾਲ ਪਿਆਰ ਨਾਲ ਗੱਲ ਕਰੀਦੀ ਹੈ ਤਾਇਆ। ਯਾਰ ਰਾਈਮਿੰਗ ਬਣਾਈ ਹੈ। ਮੈਂ ਕਿਹਾ ਗੁਲਜ਼ਾਰ ਚੱਲ ਰਹੀ ਸੀ ਅੱਗੇ। ਗੁਲਜ਼ਾਰ ਸਾਹਿਬ ਪਿੱਛੇ ਘਟਿਆ। ਹਲੇ ਮੈਂ ਅੱਗੇ ਜਾ ਰਹੀ ਸੀ। ਹਾਂ ਜਾਓ। ਜਦੋਂ ਕੋਈ ਹੋਇਆ ਹੋਵੇ ਫੱਟੜ ਉਹਦੇ ਨਾਲ ਪਿਆਰ ਨਾਲ ਗੱਲ ਕਰੀਦੀ ਹੈ ਤਾਇਆ। ਟਨ 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 ਨਹੀਂ ਤਾਂ ਚਿੜ ਕੇ ਤਾਂ ਤੂੰ ਹਰ ਰੋਜ਼ ਹੀ ਬੋਲਦਾ ਹੈ ਵਾਹ 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 ਵਾਹ। ਫਿਟਾਈ ਮੂੰਹ ਕਿਆ ਰਾਈਮਿੰਗ ਬਣਾਈ ਹੈ। ਬੰਦਾ ਪੁੱਛੇ ਨਹੀਂ ਲੱਗਦੀ ਨਾ ਕਰੋ। ਤੈਨੂੰ ਨਾ ਰਾਈਮਿੰਗ ਦੀ ਕਬਜ਼ ਹੋਈ ਹੈ। ਅੱਛਾ ਹੈ ਨਾ। ਤੂੰ ਰਾਈਮਿੰਗ ਖੋਲ੍ਹ ਵਾਲਾ ਚੂਰਨ ਖਾਇਆ ਕਰ। ਤਾਇਆ ਫਿਲਹਾਲ ਤਾਂ ਮੇਰੇ ਦਰਦ ਹੋਈ ਹੈ। ਦਿਖਾਈ ਦੱਬ ਕੇ ਦੇਖਾਂ। ਨੋ ਅੱਛਾ ਹਾਂ। ਬਾਕੀ ਦੇਖੋ ਜੀ ਸੱਟਾਂ ਜ਼ਿੰਦਗੀ 'ਚ ਲੱਗਦੀਆਂ ਰਹਿੰਦੀਆਂ ਨੇ। ਤੂੰ ਬਾਂਹ ਤੇ ਖਾਧੀ ਮੈਂ ਕਦੇ ਦਿਲ ਤੇ ਖਾਧੀ। ਆਏ ਹਾਏ 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 ਕਿੰਨੇ ਦਿਲ ਤੇ ਸਾਡੇ ਵਾਰ ਹੋਏ। ਸਭ ਉਹ ਤਾਂ ਪਿੱਠ ਤੇ ਸੀ। ਮੇਰੇ ਦਿਲ ਤੇ ਹੋਏ ਨਾ। ਅੱਛਾ ਸਭ ਕੀਤੇ ਜਿਗਰੀ ਯਾਰਾਂ ਨੇ। ਬਾਕੀ ਮੇਰੇ ਸਾਰੇ ਜਿਗਰੀ ਯਾਰ ਡਾਕਟਰ ਹੈਗੇ ਦਿਲ ਦੇ। ਤਾਇਆ ਕੋਈ ਤਾਂ ਗਾਣਾ ਸੀ ਜਿੱਚੋ ਕਹਿੰਦਾ ਜ਼ਖਮ ਤਾਂ ਭਰ ਜਾਂਦੇ ਆ ਪਰ ਦਾਗ ਰਹਿ ਜਾਂਦੇ ਆ ਕੁਛ ਏਦਾਂ ਸੀ। ਫਿਰ ਮੈਂ ਦੱਸਦਾ ਬੈਟਨੋਵੇਟ ਕਰੀਮ ਲਗਾਇਆ ਕਰੋ। ਜਦੋਂ ਸਾਡੇ ਛੱਤ ਤੋਂ ਬਾਹਰ ਕਿਤੇ ਦਾਗ ਪਏ ਹੁੰਦੇ ਉਹਨਾਂ ਚੱਲ ਜਾਂਦੇ। ਤਾਇਆ ਹੁਣ ਪੁੱਛ ਮੈਂ ਨਿਊਰੋਸਰਜਨ ਕਿੱਦਾਂ? ਮੈਂ ਨਹੀਂ ਪੁੱਛਣਾ ਚਾਹੁੰਦੀ ਕਿਉਂਕਿ ਗੱਪਾਂ ਦਾ ਕੋਈ ਸਿਰਾ ਥੋੜੀ ਹੁੰਦਾ। ਤੂੰ ਸੁਣ ਕੇ ਹੈਰਾਨ ਰਹਿ ਜਾਏਂਗੀ। ਦੱਸ ਤਾਇਆ। ਮੈਂ ਨਿਊਰੋਸਰਜਨ ਹੈਗਾ ਮੈਂ ਆਪਣੀ ਸਰਜਰੀਆਂ ਕੀਤੀਆਂ ਨੇ ਬੱਕਰਿਆਂ ਤੇ। ਓਕੇ ਉਹਨਾਂ ਦਾ ਮਗਜ ਬਹੁਤ ਖਾਣਾ ਮੈਂ। ਠੀਕ ਹੀ ਹੁੰਦਾ। ਇੰਨਾ ਵੀ ਕਿਉਂ ਖਾਣਾ ਤਾਇਆ? ਮੈਂ ਕਹਿੰਦਾ ਜੀ ਉਹ ਬਣਾ ਕੇ ਮਜ਼ਾ ਆ ਜਾਂਦਾ। ਅੱਛਾ ਖਾ ਕੇ ਮਜ਼ਾ ਆ ਜਾਂਦਾ। ਹਾਂ ਖਲੋੜਿਆਂ ਸੂਪ ਪੀਤਾ ਕਦੇ? ਨੋ ਕਿਉਂ? ਮੈਂ ਵੈਜੀਟੇਰੀਅਨ ਆ। ਕੀ ਫਾਇਦਾ ਵੇਲਾ ਹੱਡੀਆਂ ਚੜਾ ਕੇ ਬੈਠੀ ਕਿਤੇ ਇਸ ਟਾਈਮ ਤੇ ਸੂਪ ਚਾਹੀਦਾ ਖਲੋੜਿਆਂ ਦਾ ਪੀਣਾ। ਨਹੀਂ ਮੈਂ ਨਹੀਂ ਪੀਣਾ ਚਾਹੁੰਦੀ ਤਾਇਆ ਮੈਂ ਆਪੇ ਦਵਾਈਆਂ ਨਾਲ ਠੀਕ ਹੋ ਜਾਊ। ਬਸ ਠੀਕ ਹੈ ਦਵਾਈਆਂ ਖਾ ਕੇ ਕੈਪਸੂਲਾਂ ਤੇ ਲੋਕ ਲੱਗੇ ਹੋਏ ਅੱਜ ਕੱਲ। ਕਿੱਥੋਂ ਮੈਂ ਕਹਿੰਦਾ ਪਿਆ ਵਾਂ ਉਹ ਪੰਜਾਬ ਦੀ ਹਰਿਆਲੀ ਕਿੱਥੋਂ ਵਾਪਸ ਆਏਗੀ? ਕਿੱਥੋਂ ਆ ਗਿਓ ਲੰਬੇ ਜਵਾਨ ਗੱਭਰੂ ਤੇ ਮੁਟਿਆਰਾਂ। ਇੱਕ ਮਿੰਟ ਤਾਇਆ ਇੱਕ ਮਿੰਟ ਖਰੋੜਿਆਂ ਦੇ ਜੂਸ ਤੇ ਸਾਰੀ ਹਰਿਆਲੀ ਟਿਕੀ ਪੰਜਾਬ ਦੀ। ਪਹਿਲੀ ਗੱਲ ਸੂਪ ਹੁੰਦਾ ਜੂਸ ਨਹੀਂ ਹੁੰਦਾ ਖਰੋੜਿਆਂ ਦਾ। ਤੇ ਮੈਂ ਸੂਪ ਹੀ ਕਿਹਾ। ਤੂੰ ਜੂਸ ਕਿਹਾ। ਤਾਇਆ ਤੂੰ ਹਿੱਲ ਗਿਆ। ਤੂੰ ਹਿੱਲ ਗਈ ਤੂੰ ਜੂਸ ਕਿਹਾ। ਤਾਇਆ ਅਸਲ ਚ ਨਾ
ਸੱਟ ਲੱਗ ਗਈ ਨਾ, ਹਾਂ ਪਤਾ ਨਹੀਂ ਲੱਗ ਰਿਹਾ ਜੂਸ ਹੁੰਦਾ ਸੂਪ ਹੁੰਦਾ ਨਹੀਂ ਪੈ ਜਾਂਦਾ ਫਰਕ ਦਿਮਾਗ 'ਚ ਵੀ ਪੈ ਜਾਂਦਾ ਹੈਲਮਟ ਪਾਇਆ ਹੋਇਆ ਸੀ ਸ਼ਕਲ ਮੇਰੇ ਚਲੋ ਫਿਰ ਦਿਮਾਗ ਬਚ ਗਿਆ ਮਤਲਬ ਹੋਰ ਕੀ ਤਾਇਆ ਪਰ ਨਾ ਵੀ ਪਾਇਆ ਹੁੰਦਾ ਤਾਂ ਵੀ ਕੁਛ ਨਹੀਂ ਸੀ ਹੋਣਾ ਉਹ ਤਾਇਆ ਤੂੰ ਛੱਡ ਸਾਰੀਆਂ ਮੇਰੀਆਂ ਗੱਲਾਂ ਅੱਜ ਤੂੰ ਸਾਰਾ ਪ੍ਰੋਗਰਾਮ ਮੇਰੇ ਤੇ ਕਰ ਦੇਣਾ ਨਹੀਂ ਉਹ ਦਿੱਲੀ ਦੇ ਯੁੱਗ ਪੁਰਸ਼ ਤੇ ਕਰਾਂਗੇ ਪੰਜਾਬ 'ਚ ਆਉਂਦੇ ਬਾਬੂ ਹੋਣਾ ਨੇ ਕੀਤੀ ਅਨਾਉਂਸਮੈਂਟ ਹੌਲੀ ਮੈਂ ਕੋਲ ਬੈਠੀ ਹਾਂ ਸਰੋਤੇ ਵੀ ਕੋਲ ਬੈਠੇ ਨੇ ਇੰਨੀ ਦੂਰ ਕੋਈ ਵੀ ਨਹੀਂ ਸੀ ਆਪਾਂ ਦਿੱਲੀ ਦੇ ਯੁੱਗ ਪੁਰਸ਼ ਨੂੰ ਥੋੜੀ ਗੱਲ ਸੁਣਾਉਣੀ ਹੈ ਮੈਂ ਜਨਾਨੀ ਇੰਤਕਾਮ ਕਈ ਵਾਰ ਮੂੰਹ ਥਾਣੀ ਦਿਲ ਬਾਹਰ ਆ ਜਾਂਦਾ ਹੁੰਦਾ ਮੇਰਾ ਨਹੀਂ ਆਂਦਾ ਮੇਰਾ ਮੂੰਹ ਛੋਟਾ ਤੇ ਦਿਲ ਵੱਡਾ ਅੱਛਾ ਗੱਲ ਖਤਮ ਹੋ ਗਈ ਠੀਕ ਹੈ ਦਿੱਲੀ ਦੇ ਯੁੱਗ ਪੁਰਸ਼ ਨੇ ਪੰਜਾਬ 'ਚ ਆ ਕੇ ਮਾਰੀ ਚਵਲ ਆਇਆ ਤੇ ਮਾਰੀ ਮੈਂ ਦੱਸਦਾ ਮਾਈਂਡ ਯੂਰ ਲੈਂਗੁਏਜ ਉਹਨਾਂ ਨੇ ਮਾਈਂਡ ਕੀਤਾ ਉਹ ਸਮਝਦੇ ਨੇ ਕਿ ਪੰਜਾਬ ਦੇ ਜਿਹੜੇ ਪੰਜਾਬੀ ਨੇ ਉਹ ਦਿੱਲੀ ਵਾਲਿਆਂ ਵਾਂਗ ਛਡਾਈ ਨੇ ਪਰ ਆਪਾਂ ਨਹੀਂ ਹੈਗੇ ਕੀ ਮਤਲਬ ਆ ਕਿ ਸਾਡੀ ਸਰਕਾਰ ਬਣੀ ਤਾਂ 300 ਯੂਨਿਟ ਤੱਕ ਬੱਤੀ ਫ੍ਰੀ ਤੇ ਪੁਰਾਣੇ ਬਿੱਲ ਕਰਾਂਗੇ ਮਾਫ ਤੇ ਜੇ ਕਿਤੇ 301 ਯੂਨਿਟ ਹੋ ਗਿਆ ਜਿਹੜਾ ਮੁੜ ਕੇ ਤੁਹਾਡਾ ਮੈਂ ਕਹਿੰਦੀ ਡੇਢ ਕੇ ਬਿੱਲ ਲੈਣਾ ਨਾ ਹਿਸਾਬ ਲਾ ਲਿਓ ਆਪਣੇ ਤੇ ਤਾਇਆ ਇਦਾਂ ਦੇ ਵਾਅਦੇ ਤਾਂ ਪੰਜਾਬ ਸਰਕਾਰ ਨੇ ਵੀ ਕੀਤੇ ਨਹੀਂ ਇਦਾਂ ਤਾਂ ਇੰਨੀ ਚਵਲ ਨਹੀਂ ਸੁਣੀ ਮੈਂ ਕਦੇ ਆਏ ਹਾਏ ਤੈਨੂੰ ਪਤਾ ਹੀ ਨਹੀਂ ਇਹਦਾ ਮਤਲਬ ਦੱਸਦੀਆਂ ਆਹੋ ਨਹੀਂ ਉਹ ਦੇਖੋ 4 ਰੁਪਏ ਕਿਲੋ ਆਟਾ 20 ਰੁਪਏ ਕਿਲੋ ਦਾਲ ਇੱਕ ਆਈ ਸੀਗੀ ਉਹ ਮਿਲੀ ਤਾਂ ਸੀਗੀ ਘੱਟੋ ਘੱਟ ਨਹੀਂ ਤਾਇਆ ਨਹੀਂ ਯੂ ਆਰ ਨਾਟ ਅਪਡੇਟਡ ਅੱਛਾ ਉਹ ਸਮਾਰਟਫੋਨ ਤੇ ਗੱਲ ਓ ਨੋ ਹੁਣ ਕੀ ਕਹਿਤਾ ਦੱਸਦੀਆਂ ਭਾਈ ਸਾਹਿਬ ਉਧਰ ਕਹੀ ਜਾਂਦੇ ਮੈਂ ਗਾਣਾ ਸੁਣਾਉਣਾ ਉਹ ਦਸ ਹਾਰ ਦਾ ਦੁਪਹਿਰਾ ਕਿੱਥੋਂ ਕੱਟੀਏ ਬਾਬੇ ਬਾਦਲ ਦੇ ਪੰਜਾਬ ਦੀ ਏ ਬੱਤੀ ਬਾਬੇ ਬੁੱਲੇ ਦੇ ਪੰਜਾਬ ਦੀ ਏ ਜੱਟੀਏ ਨਹੀਂ ਮੈਂ ਕਿਹਾ ਜੱਜ ਹਾਰ ਦਾ ਦੁਪਹਿਰਾ ਕੀ ਮੈਂ ਕੈਪਟਨ ਸਾਹਿਬ ਤੇ ਆਪ ਛੱਡ ਜਾਂਦੇ ਨੇ ਬਸ ਇੱਕ ਫੋਨ ਆਣਾ ਹੁੰਦਾ ਸੀਤਾਫਲ ਵਾਸਤੇ ਓਹੋ ਗੱਲ ਛੱਡ ਵੀ ਦਿਆ ਕਰੋ ਕਿੱਦਾਂ ਛੱਡ ਦਈਏ ਹਾਂ ਜਿਹੜੀ ਉਮਰ ਦੇ ਵਿੱਚ ਪੋਤੇ ਵਿਆਹ ਨੇ ਹੁੰਦੇ ਉਦੋਂ ਸੀਤਾਫਲ ਖਵਾਉਣੇ ਪਏ ਇਟਸ ਓਕੇ ਹਰੇਕ ਦੀ ਆਪਣੀ ਨਿੱਜੀ ਜ਼ਿੰਦਗੀ ਹੈ ਤੂੰ ਮੇਰੀ ਗੱਲ ਸੁਣ ਹੁਣ ਉਹਦਾ ਨਿੱਜੀ ਨਹੀਂ ਮੇਰੀ ਵਾਰ ਤੈਨੂੰ ਮੋਟ ਪੈ ਜਾਂਦੀ ਹੈ ਇਸ ਉਮਰ 'ਚ ਤੂੰ ਆਸ਼ਕੀਆਂ ਕਰੀ ਫਿਰਦਾ ਯੂ ਆਰ ਮਾਈ ਤਾਇਆ ਹੀ ਇਜ਼ ਨਾਟ ਮਾਈ ਤਾਇਆ ਤੂੰ ਪੰਜਾਬ ਦਾ ਤਾਇਆ ਪੰਜਾਬ ਦਾ ਹੋਏਗਾ ਫਿਰ ਪੰਜਾਬ ਤੇਰਾ ਨਹੀਂ ਹੈ ਮੇਰਾ ਪੰਜਾਬ ਮੇਰਾ ਪੰਜਾਬ ਅੱਛਾ ਦੱਸ ਕਿਹੜੀ ਗੱਲ ਤੈਨੂੰ ਦੁੱਖ ਹੈ ਆ ਵੀ ਉਹਨੂੰ ਨਹੀਂ ਕਿਹਾ ਕਿ ਦੁੱਖ ਹੈ ਕਿ ਤੈਨੂੰ ਵੱਧ ਗਿਆ ਮੈਨੂੰ ਵੱਧ ਗਿਆ ਅੱਛਾ ਚੱਲ ਕੋਈ ਗੱਲ ਨਹੀਂ ਤਾਇਆ ਯੂ ਆਰ ਤਾਇਆ ਹਾਂ ਚਲੋ ਹੈ ਕਿ ਨਹੀਂ ਮੈਂ ਗੱਲ ਇਹ ਕਰ ਰਹੀ ਸੀ ਕਿ ਪਿਛਲੇ ਦਿਨੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਤਾਂ ਸਾਲੇ ਸ਼ੂਟਰ ਕੌਣ ਮੈਨੂੰ ਇਹ ਦੱਸੋ ਪਹਿਲਾਂ ਤਾਇਆ ਗਾਲ ਨਹੀਂ ਕੱਢਣੀ ਹੈ ਗਾਲ ਨਹੀਂ ਕੱਢਣੀ ਨਹੀਂ ਮੈਂ ਰਿਸ਼ਤਾ ਕਿਹਾ ਅੱਛਾ ਕਿਸੇ ਦੇ ਤਾਂ ਹੋਣਗੇ ਹਾਂ ਫਿਰ ਹੌਲੀ ਬੋਲ ਕੇ ਖਾ ਕੇ ਆਇਆ ਕੱਬਾ ਸ਼ੁਭਾ ਅੱਜ ਮੇਰਾ ਅੱਛਾ ਅੱਜ ਮੈਂ ਨਾ ਖਿਜਿਆ ਪਿਆ ਬਹੁਤ ਜ਼ਿਆਦਾ ਇਹ ਨਾ ਜਿਹੜੀ ਸਟੇਟਮੈਂਟਸ ਉੱਤੇ ਮੈਂ ਬਹੁਤ ਖਿਜਦਾ ਓਕੇ ਕੋਈ ਨਹੀਂ ਮੈਂ ਤੈਨੂੰ ਸਟੇਟਮੈਂਟ ਦੱਸਦੀ ਆ ਫਿਰ ਚੱਲ ਪਹਿਲਾਂ ਨਾ ਵਧੀਆ ਘੈਂਟ ਜਿਹਾ ਚਕਮਾ ਗਾਣਾ ਲਿਆ ਅੱਜ ਮੈਂ ਤੈਨੂੰ ਨਚਾਣਾ ਚਾਹਨਾ ਤੈਨੂੰ ਮੈਂ ਡਾਂਸ ਕਰਵਾਣਾ ਮੇਰੀਆਂ ਹੱਡੀਆਂ ਟੁੱਟੀਆਂ ਹੋਈਆਂ ਨੇ ਡਾਂਸ ਕਰਾਉਣਾ ਡਾਂਸ ਕਰ ਲੈ ਉਹਨੇ ਤੇਰਾ ਹੱਡੀਆਂ ਖੋਲ ਜੂਗੀਆਂ ਲਓ ਜੀ ਆ ਗਏ ਆ ਤੇ ਪੂਰਾ ਗੱਪ ਆ ਗਏ ਆ ਪੰਜਾਬੀ ਰੇਡੀਓ ਯੂਐਸਏ ਤੇ ਖਾਸੇ ਚਾਰੇ ਪਾਸੇ ਤਾਇਆ ਗੱਲ ਇਹ ਹੈ ਕਿ ਪਿਛਲੇ ਦਿਨੀ ਇਹ ਜਾਣਕਾਰੀ ਮਿਲੀ ਸੀ ਕਿ ਹੋ ਸਕਦਾ ਹੈ ਅੱਜ ਜਿੰਨੇ ਕੁ ਮਹੀਨੇ ਰਹਿ ਗਏ ਨੇ ਫਿਲਹਾਲ ਦੇ ਟੈਨਰ ਦੇ ਉਸ ਟਾਈਮ ਦੇ ਵਿੱਚ ਕੈਪਟਨ ਸਾਹਿਬ ਹਰ ਇੱਕ ਪਰਿਵਾਰ ਦੇ ਲਈ 200 ਯੂਨਿਟ ਬਿਜਲੀ ਮੁਫਤ ਕਰ ਦੇਣ ਅੱਛਾ ਹਾਂ ਕੀ ਹੋਇਆ ਦਾਗ ਅੱਛੇ ਹੈ ਕਮਾਲ ਹੋ ਗਈ ਹੈ ਹਾਂ 200 ਯੂਨਿਟ ਬੱਤੀ ਫ੍ਰੀ ਕਰਨਗੇ ਸੱਚੀ ਕਹਿ ਰਹੀ ਹਾਂ ਦਿਮਾਗ ਖਰਾਬ ਹੈ ਮੇਰਾ ਕਿਉਂ ਖਰਾਬ ਹੈ ਭਾਈ ਫਿਰ ਮਤਲਬ ਉਹਨਾਂ ਦਾ ਹੈਗਾ ਜਿਹੜੇ ਵਾਅਦੇ ਕਰ ਰਹੇ ਨੇ ਇਹ ਤਾਂ ਉਹਨਾਂ ਨੂੰ ਪੁੱਛਣਾ ਚਾਹੀਦਾ ਮੈਂ ਪੰਜਾਬੀਓ ਗੱਲ ਸੁਣੋ ਭਾਵੇਂ 200 ਯੂਨਿਟ ਫ੍ਰੀ ਹੋਏ ਭਾਵੇਂ 400 ਯੂਨਿਟ ਫ੍ਰੀ ਹੋਏ ਵੋਟ ਨਾ ਇਹਨਾਂ ਨੂੰ ਪਾਇਓ ਮੁੜ ਕੇ ਤੁਹਾਡੇ ਕੋਲ ਨੇ 800 ਯੂਨਿਟ ਦੇ ਹਿਸਾਬ ਨਾਲ ਪੈਸੇ ਲੈਣੇ ਆਏ ਹਾਏ ਮੈਂ ਤਾਂ ਕਹਿੰਦੀ ਆ ਝੂਠੇ ਵਾਅਦੇ ਵਾਲੇ ਕਿਸੇ ਨੂੰ ਵੀ ਵੋਟ ਨਾ ਪਾਇਓ ਹਾਂ ਇੰਨਾ ਜ਼ਰੂਰ ਹੈ ਪੰਜਾਬੀਆਂ ਨੂੰ ਵਾਅਦਾ ਗਿਣਾ ਦੇ ਮੈਨੂੰ ਕੋਈ ਉਹੀ ਕਹਿ ਰਹੀ ਆ ਕਿ ਪੰਜਾਬੀ ਆਪਣੇ ਹੱਥਾਂ 'ਚ ਮੈਨੀਫੈਸਟੋ ਜ਼ਰੂਰ ਫੜ ਲੈਣ ਮਤਲਬ ਪਹਿਲੀ ਜਿਹੜੀ ਸਰਕਾਰ ਸੀ ਉਹਨਾਂ ਦੇ ਵੇਲਿਆਂ ਦਾ ਵੀ ਤੇ ਹੁਣ ਵਾਲੀ ਸਰਕਾਰ ਦੇ ਵੇਲੇ ਦਾ ਵੀ ਤੋਂ ਚੋ ਪੁੱਛ ਲੈਣ ਵੀ ਭਾਈ ਚੋ ਕਿੰਨੇ ਪੂਰੇ ਹੋ ਗਏ ਤੇ ਕਿੰਨੇ ਰਹਿ ਗਏ ਤੁਸੀਂ ਪੁੱਛ ਲੋਗੇ ਹਾਂ ਜਵਾਬ ਦੇ ਜੂਗੇ ਅੱਗੇ ਹਾਂ ਕਹਾਣੀ ਖਤਮ ਫਿਰ ਸੋਚ ਕੇ ਵੋਟ ਪਾ ਲਓ ਹੁਣ ਕੈਪਟਨ ਸਾਹਿਬ ਨੇ ਕਿਹਾ ਕਿ ਮੈਂ ਤੇ ਕਿਹਾ ਨਹੀਂ ਨਸ਼ਾ ਖਤਮ ਕਰ ਦੂੰਗਾ ਮੈਂ ਤੇ ਕਿਹਾ ਸੀ ਲੱਕ ਤੋੜ ਦੂੰਗਾ ਲੱਕ ਮੈਂ ਤੋੜਤਾ ਕਿਹਦਾ ਨਸ਼ਿਆਂ ਦਾ ਆਮ ਬੰਦੇ ਦਾ ਟੁੱਟਿਆ ਵੱਧ ਲੱਗਦਾ ਉਹੀ ਚੱਕਰ ਹੈਗਾ ਨਾ ਮੈਨੂੰ ਸਮਝ ਨਹੀਂ ਆਂਦੀ ਪਈ ਕਿ ਇਹ ਇੰਨਾ ਦਿਮਾਗ ਲਿਆਂਦੇ ਕਿੱਥੋਂ ਨੇ ਇਹ ਸਲਾਹਕਾਰ ਰੱਖੇ ਹੁੰਦੇ ਬੜੇ ਹੈਗੇ ਨੇ ਅਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ ਹੋਲੀ ਬੋਲ ਮੋਦੀ ਜੀ ਨੇ ਸੁਣ ਲਿਆ ਮੁੜ ਕੇ ਸਾਨੂੰ ਸ਼ਿਕਾਇਤ ਨਾ ਹੈਗਾ ਕਿ ਸਨ 97 ਤੋਂ ਲੈ ਕੇ 2021 ਤੱਕ ਜਿਹੜਾ ਸੋਨਾ ਹੈਗਾ ਉਹਨੂੰ ਰੱਦ ਕੀਤਾ ਜਾਂਦਾ ਹੈਗਾ ਨਵਾਂ ਸੋਨਾ ਬਣੂਗਾ ਉਹਦੇ ਵਿੱਚ ਪਿੰਕ ਕਲਰ ਦੀ ਨਾ ਵਿੱਚ ਮੀਨਾਕਾਰੀਆਂ ਹੋਣਗੀਆਂ ਉਹੀ ਸੋਨਾ ਮੰਨਿਆ ਜਾਏਗਾ ਮਿੱਤਰੋ ਆ ਮੇਰੇ ਪਿਆਰੇ ਦੇਸ਼ ਵਾਸੀਓ ਬਸ
ਅੱਛਾ ਮੈਂ ਕਹਿੰਦਾ ਪਿਆ ਸੀ ਹਾਂ। ਕਿ ਸਾਰੇ ਸਲਾਹ ਘਰਿਆ ਲੈ ਗਏ ਇਹਨਾਂ ਕਰਕੇ ਆਮ ਬੰਦੇ ਨੂੰ ਕੋਈ ਚੰਗੀ ਸਲਾਹ ਨਹੀਂ ਦਿੰਦਾ। ਸਹੀ ਗੱਲ ਸਾਰੀਆਂ ਹੈ। ਅਜੀਬ ਸਲਾਹਾਂ ਸਾਨੂੰ ਮਿਲਦੀਆਂ ਨੇ। ਲੋਕਾਂ ਦੀਆਂ ਆਪਣੀਆਂ ਸਲਾਹਾਂ ਮੁੱਕੀਆਂ ਪਈਆਂ ਨੇ ਮਤਲਬ ਤਾਇਆ। ਕਿ ਮੈਨੂੰ ਕਿਤੇ ਨਾ ਪੰਜਾਬ ਮੈਂ ਗਿਆ ਤੇ ਦੇਖੋ ਹੁਣ ਮੈਂ ਅਮਰੀਕਾ ਤੋਂ ਪੰਜਾਬ ਗਿਆ, ਥੋੜਾ ਹਵਾ ਬਦਲੀ ਹੋਈ ਹੈ Okay। ਤੇ ਪੇਟ ਅਪਸੈਟ ਹੋਣਾ ਸੁਭਾਵਿਕ ਹੈ। ਹਾਂ। ਤੇ ਮਤਲਬ ਕਮਾਲ ਦੀ ਸਲਾਹਾਂ ਦੇਣਗੇ ਲੋਕੀ। ਕੀ ਮੈਂ ਕਹਿੰਦੇ ਕਿਹਾ ਢਿੱਡ ਚ ਪੀੜ ਹੁੰਦੀ ਪਈ ਹੈ, ਕਹਿੰਦੇ ਰੋ ਵਾਲੀ ਖੀਰ ਖਾ ਲੈ। ਮਤਲਬ ਇਹ ਕੀ ਲੌਜੀਕ ਹੋਇਆ? ਤਾਇਆ ਮੈਂ ਤਾਂ ਸੁਣਿਆ ਵੀ ਚੌਲ ਚੂਲ ਜਿਹੜੇ ਵਾਏ ਕਰ ਦਿੰਦੇ ਨੇ। ਮੈਂ ਉਹੀ ਕਹਿੰਦਾ ਪਿਆ ਵਾ ਜਿੰਨੇ ਮੂੰਹ ਉਹਨੀਆਂ ਗੱਲਾਂ। ਜ਼ਿਆਦਾ ਰੌ ਪੀਣ ਦੇ ਨਾਲ ਵੀ ਕਈ ਵਾਰ ਢਿੱਡ ਖਰਾਬ ਹੋ ਜਾਂਦਾ ਹੈ। ਬੰਦਾ ਰੋਣ ਲੱਗ ਪੈਂਦਾ। ਹਾਂ। ਉਹੀ ਨਾ ਲੋਕੀ ਸਲਾਹਾਂ ਜਿਹਦੇ ਪੁੱਠੀਆਂ, ਮਤਲਬ ਉਹ ਜਿਹੜੇ ਦੇਸ਼ ਦੇ ਵਿੱਚ ਹੈ ਦਾਰੂ ਦੇ ਨਾਲ ਅਮਰੂਦ ਖਾਏ ਜਾਂਦੇ ਆ। ਅੱਛਾ ਐਦਾਂ ਵੀ ਚੱਲਦਾ। ਮਤਲਬ ਸਮਝ ਨਹੀਂ ਆਉਂਦੀ, ਕੰਬੀਨੇਸ਼ਨ ਹੀ ਕੋਈ ਨਹੀਂ ਹੈ। ਮਤਲਬ ਕਿ ਨਿੱਕਰ ਦੇ ਉੱਤੇ ਤੁਸੀਂ ਕਮੀਜ਼ ਪਾਈ ਹੁੰਦੀ ਕਈ ਵਾਰੀ, ਇਹ ਕੀ ਹਿਸਾਬ ਹੈ? ਫਿਰ ਕਿੱਥੇ ਨੂੰ ਲੋਕੀ ਹਾਂ ਹਰਬਨ ਮੇਰੇ ਨਾਲ ਹੈਗੀ ਹੈ। ਆਪਣਾ ਵੀ ਨਾਮ ਦੱਸ ਦੇ ਤਾਇਆ। ਮੈਨੂੰ ਤਾਂ ਜੱਗ ਜਾਣਦਾ ਪੂਰਾ। ਅੱਛਾ ਜਿਹੜੇ ਬੰਦੇ ਦੀ ਬੈਲੀ ਉੱਠਣੀ ਬਾਈਡਨ ਨਾ ਹੋਵੇ ਉਹਨੂੰ ਸਾਰਾ ਜੱਗ ਜਾਣਦਾ। ਇਹ ਵੀ ਗੱਲ ਸਹੀ। ਫੋਰਨ ਪਾਲਿਸੀ ਅਮਰੀਕਾ ਦੀ ਮੈਂ ਹੀ ਬਣਾਉਣਾ। ਤਾਇਆ ਇੰਨੀਆਂ ਗੱਪਾਂ ਨਾ ਛੱਡਿਆ ਕਰ, ਕਦੋਂ ਸੁਧਰੇਗਾ ਤੂੰ? ਹੁਣ ਤਾਂ ਮੈਨੂੰ ਗੁੱਸਾ ਆਉਣ ਲੱਗ ਗਿਆ। ਮੈਂ ਨਾ ਜਿੱਦਣ ਇੱਥੇ ਬਾਈਡਨ ਨੂੰ ਲੈ ਆਂਦਾ ਨਾ, ਜੋ ਬਾਈਡਨ, ਹੂੰ ਤੇ ਉਹਨੇ ਤੈਨੂੰ ਆ ਕੇ ਦੱਸੀਆਂ ਗੱਲਾਂ, ਫਿਰ ਤੂੰ ਕਹਿਣਾ ਕਿ ਚਾਹੇ ਤੇਰੇ ਚਰਨ ਕਿੱਥੇ ਆ? ਮੈਂ ਚਰਨ ਹੋ ਗਿਆ ਹੈ। ਚਾਹੇ ਤੇਰੇ ਤਰਨ। ਤਾਇਆ ਆਪਣੇ ਘਰ ਦੇ ਮਸਲੇ ਤੇਰੇ ਤੋਂ ਕਦੇ ਵੀ ਨਹੀਂ ਸੁਲਝੇ। ਦੇਖੋ। ਆਪਣੀ ਘਰ ਵਾਲੀ ਦੇ ਨਾਲ ਕਦੀ ਤੇਰਾ ਸਮਝੌਤਾ ਨਹੀਂ ਹੋਇਆ। ਮੇਰੀ ਗੱਲ ਦਾ ਜਵਾਬ ਆਪਣੇ ਦੇ। ਘਰ ਦੀਆਂ ਲੜਾਈਆਂ ਤੂੰ ਕਦੇ ਨਹੀਂ ਠੀਕ ਕਰ ਸਕਿਆ। ਆਪਣੀ ਘਰ ਵਾਲੀ ਨਾਲ ਕਦੇ ਤੇਰੀ ਸਲਾਹ ਮੇਲ ਨਹੀਂ ਖਾਂਦੀ ਹੁੰਦੀ। ਤੇਰੀ ਗੱਲਾਂ ਬਹੁਤ ਸਹੀ ਆਪਣੀ ਹੈ। ਘਰ ਵਾਲੀ ਨੂੰ ਤੂੰ ਕਦੇ ਵੀ ਨਹੀਂ ਸਮਝਾਇਆ। ਮੈਂ ਤੇਰੀ ਗੱਲਾਂ ਨਾਲ ਸਹਿਮਤ ਹਾਂ। प्रधानमंत्री रह चुके मनमोहन सिंह साहब ने पूरा देश चला था, दुनिया च नाम कमा लिया। हाँ। बारो बार घर दे विच अपनी पार्टी संभाल पाए। ताया एक मैडम संभालनी औखी होगी। पार्टी ते वाइफ डिफरेंट थिंग्स ने नहीं है, उत्थे सेम ही हुंदा क्योंकि चक्कर हैगा बहुत तगड़ा। क्योंकि देखो जी पार्टी ने ते उन्हां नूं घर जाण दित्ता ही नहीं। हर चढ़दी सवेर तो टलदी रात ताईं साल दे 365 ते हफ्ते दे 7 दिन सुनदे रहो अपना मानजोग ते मन पाउंदा रेडियो पंजाबी रेडियो USA। ਹੁਣ ਮੈਂ ਤੈਨੂੰ ਸਿਹਤ ਨਾਲ ਜੁੜੀ ਹੋਈ ਜਾਣਕਾਰੀ ਦੇਣੀ ਹੈ। ਅੱਛਾ ਮੈਂ ਦੱਸਦਾ ਜੀ ਕਿਤੇ ਬਾਹ ਮੂੰਹ ਟੁੱਟ ਜੇ ਨਾ ਕਿਸੇ ਦੀ। ਹਲਦੀਆ ਦੁੱਧ ਪੀਆ ਕਰੋ, ਵਧੀਆ ਹੁੰਦਾ। ਤਾਇਆ ਮੈਂ ਸਿਰ ਦਰਦ ਦੀ ਗੱਲ ਕਰ ਰਹੀ ਸੀ। ਖਰੋੜਿਆਂ ਦਾ ਜੂਸ ਪੀ ਲਿਆ? ਨੋ ਉਹਨੇ ਕਿਹਾ ਸੀ ਨਾ। ਤਾਇਆ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੂੰ ਸਿਰ ਦਰਦ ਬਹੁਤ ਤੰਗ ਕਰਦਾ। ਬਹੁਤ ਤੰਗ ਕਰਦਾ। ਮੈਂ ਕਮਜ਼ੋਰੀ ਫੀਲ ਹੋਣ ਲੱਗ ਜਾਂਦੀ ਹੈ, ਇੰਨਾ ਸਿਰ ਦੁਖਦਾ ਹੈ। ਮਾਈਗ੍ਰੇਨ ਹੋ ਜਾਂਦਾ। ਹਾਂ ਪਰ ਮੈਂ ਆਮ ਸਿਰ ਦਰਦ ਦੀ ਗੱਲ ਕਰ ਰਹੀ ਹਾਂ। ਜੇਕਰ ਸਿਰ ਦਰਦ ਹੋਏ ਤਾਂ ਫਿਰ ਕੁਝ ਖਾਸ ਚੀਜ਼ਾਂ ਨੇ ਜਿਹੜੀਆਂ ਕਰਨੀਆਂ ਚਾਹੀਦੀਆਂ ਨੇ, ਉਹਦਾ ਸਿਰ ਦਰਦ ਠੀਕ ਹੋ ਜਾਊਗਾ। ਹਾਂ ਸਭ ਤੋਂ ਪਹਿਲਾਂ ਤੇ ਮੈਂ ਕਹਿੰਦਾ ਮੈਂ ਚੁੰਨੀ ਬੰਨ ਕੇ ਦਿਮਾਗ ਤੇ ਚੁੱਪ ਕਰਕੇ ਸੋ ਜਾਓ। ਨਹੀਂ ਉਹ ਲੈ ਸਾਡੀ ਅੱਡੀਆਂ ਪੰਜਾਬਣਾ ਕਰਦੀਆਂ ਅਸੀਂ ਸਿਰ ਪੀੜ ਹੋਏ ਦਵਾਈ ਹਾਏ ਆ ਸੋਨੂੰ ਦੇ ਭਾਪੇ ਆ ਚੁੰਨੀ ਫੜਾਈ ਜਰਾ ਚੁੰਨੀ। ਮੈਂ ਕਹਿੰਦਾ ਛੇਤੀ ਐ ਬੰਦੀ ਹੁੰਦੀ ਵੀ ਹੁਣੇ ਬਲਮ ਪਿਚਕਾਰੀ ਕਰ। ਸਿਰ ਦਰਦ ਦੇ ਵਿੱਚ ਸਭ ਤੋਂ ਪਹਿਲਾਂ ਸਭ ਤੋਂ ਲਾਹੇਵੰਦ ਜਿਹੜੀ ਚੀਜ਼ ਆ ਉਹ ਆ ਅਦਰਕ। ਅੱਛਾ ਅਦਰਕ ਤਾਂ ਸਿਰ ਦਰਦ ਚ ਅੰਮ੍ਰਿਤ ਮੰਨਿਆ ਜਾਂਦਾ ਹੈ। ਕਿਆ ਬਾਤ ਹੈ। ਫਿਰ ਖਾਣਾ ਕਿੱਦਾਂ ਉਹਨੂੰ? ਕਿਉਂਕਿ ਸਿਰ ਦੀ ਜਿਹੜੀਆਂ ਖੂਨ ਦੀਆਂ ਨਾੜੀਆਂ ਹੁੰਦੀਆਂ ਨੇ ਉਹਦੀ ਸੋਜਸ਼ ਨੂੰ ਘਟਾਉਣ ਦੇ ਵਿੱਚ ਮਦਦ ਕਰਦਾ ਹੈ ਅਦਰਕ। ਕਿੱਦਾਂ ਖਾਣਾ ਉਹਨੂੰ? ਖਾਣਾ ਕੀ ਮਤਲਬ ਹੈ, ਤੁਸੀਂ ਅਦਰਕ ਵਾਲੀ ਚਾਹ ਪੀ ਸਕਦੇ ਹੋ। ਅੱਛਾ ਹਨਾ, ਤੁਸੀਂ ਵੈਸੇ ਅਦਰਕ ਦਾ ਸੇਵਨ ਵਧਾ ਸਕਦੇ ਹੋ। ਓਕੇ ਠੀਕ ਹੈ। ਹੋਰ ਬਹੁਤ ਤਰ੍ਹਾਂ ਦੇ ਨਾਲ ਕਈ ਸਾਰੀਆਂ ਡਰਿੰਕਸ ਜਿਹੜੀਆਂ ਨੇ ਅਦਰਕ ਨੂੰ ਲੈ ਕੇ ਬਣ ਜਾਂਦੀਆਂ ਨੇ, ਉਹ ਬਣਾ ਸਕਦੇ ਹੋ। ਤੇ ਦਿਨ ਚ 1 ਜਾਂ 2 ਵਾਰ ਉਹਨੂੰ ਪੀ ਲਓ। ਯਾ ਕਿਆ ਬਾਤ ਹੈ। ਹੋਰ ਕੀ ਤਰੀਕਾ ਹੁੰਦਾ? ਪੁਦੀਨੇ ਦਾ ਤੇਲ। ਪੁਦੀਨਾ ਜਿਹੜਾ ਹੈ ਬੰਦ ਖੂਨ ਦੀਆਂ ਨਾੜੀਆਂ ਖੋਲਣ ਚ ਮਦਦਗਾਰ ਹੁੰਦਾ ਹੈ। ਪੁਦੀਨੇ ਦਾ ਤੇਲ ਉਹਦਾ ਰਾਸ਼ਨ ਵੀ ਨਹੀਂ, ਉਹ ਚਟਨੀ ਬਣਦੀ ਹੈ। ਤਾਇਆ ਪੁਦੀਨੇ ਦਾ ਤੇਲ ਵੀ ਆਉਂਦਾ। ਅੱਛਾ ਅੱਛਾ ਹਾਂ ਇਸ ਲਈ ਮਤਲਬ ਪੁਦੀਨੇ ਦਾ ਤੇਲ ਵਰਤੋ ਤੁਸੀਂ। ਅੱਛਾ ਉਸ ਤੋਂ ਬਾਅਦ ਚ ਤੁਸੀਂ ਜਿਹੜਾ ਪੁਦੀਨੇ ਦਾ ਤੇਲ ਹੈ ਨਾ, ਅਸਲ ਚ ਕਰਨਾ ਕੀ ਹੈ, ਇਹਦੀਆਂ 3-4 ਬੂੰਦਾਂ ਬਦਾਮ ਦੇ ਤੇਲ ਦੇ ਵਿੱਚ 1 ਚਮਚ ਦੇ ਵਿੱਚ ਮਿਕਸ ਕਰ ਲਓ। ਥੋੜਾ ਜਿਹਾ ਉਹ ਚ ਪਾਣੀ ਮਿਲਾ ਲਓ। ਇਹਦੇ ਨਾਲ ਆਪਣੀ ਗਰਦਨ ਦੇ ਪਿਛਲੇ ਪਾਸੇ ਮਾਲਿਸ਼ ਕਰੋ। ਅੱਛਾ ਉਹਦੇ ਨਾਲ ਥੋੜਾ ਸਿਰ ਦਰਦ ਠੀਕ। ਕਿਆ ਬਾਤ ਹੈ। ਮਤਲਬ ਪੁਦੀਨਾ ਤੇ ਬਦਾਮ ਦਾ ਤੇਲ ਬਣੂਗੀ ਸਿਰ ਦਰਦ ਦੀ ਰੇਲ। ਹਾਂ ਜਾਂ ਫਿਰ ਤੁਸੀਂ ਪੁਦੀਨੇ ਨੂੰ ਉਬਲਦੇ ਹੋਏ ਪਾਣੀ ਚ ਪਾ ਕੇ ਹਰਬਲ ਚਾਹ ਵੀ ਬਣਾ ਸਕਦੇ ਹੋ। ਕਿਆ ਬਾਤ ਹੈ। ਉਹ ਪੀਓ, ਉਹਦੇ ਨਾਲ ਵੀ ਮੈਂ ਥੋੜਾ ਸ਼ਹਿਦ ਮਿਲਾ ਲਓ। ਕਿਆ ਬਾਤ ਹੈ। ਸਿਰ ਦਰਦ ਠੀਕ। ਇੰਨਾ ਕੁਝ ਤੈਨੂੰ ਪਤਾ ਹੈਗਾ? ਹਾਂ। ਫਿਰ ਮੇਰੇ ਸਿਰ ਦਰਦ ਕਿਉਂ ਲਾਨੀਆਂ ਇੰਨੀ? ਇਹ ਕੀ ਮਤਲਬ ਸੀ? ਬਸ ਇਹ ਬਲਕਿ ਸਮਝ ਇੱਕ ਨੁਸਖਾ ਰਹਿ ਗਿਆ ਤਾਇਆ ਬਸ ਮੰਨਣ ਲਈ। ਦਾਲਚੀਨੀ। ਅੱਛਾ ਦਾਲਚੀਨੀ ਇੱਕ ਜਾਦੂਈ ਮਸਾਲਾ, ਤੁਹਾਨੂੰ ਪਤਾ ਨਾ? ਹਾਂ ਹਾਂ। ਤੇ ਇਹਨੂੰ ਕਹਿੰਦੇ ਆ ਕਿ ਜਿਹੜਾ ਦਾਲਚੀਨੀ ਹੈ ਤੁਹਾਡੇ ਸਰੀਰ ਲਈ ਵੈਸੇ ਵੀ ਬਹੁਤ ਜ਼ਿਆਦਾ ਅੱਛਾ ਹੁੰਦਾ ਹੈ।
ਤੁਸੀਂ ਦਾਲਚੀਨੀ ਨੂੰ ਬਿਲਕੁਲ ਪਾਊਡਰ ਦੇ ਰੂਪ ਚ ਪੀਸ ਲਓ, ਅੱਛਾ ਥੋੜਾ ਜਿਹਾ ਪਾਣੀ ਮਿਲਾ ਕੇ ਤੇ ਉਹਨੂੰ ਇੱਕ ਗਾੜਾ ਜਿਹਾ ਪੇਸਟ ਬਣਾ ਲਓ। ਬਣਾਤਾ। ਇਹ ਜਿਹੜਾ ਪੇਸਟ ਹੈ ਆਪਣੇ ਕੰਨ ਦੇ ਪਿੱਛੇ ਓਕੇ ਜਾਂ ਫਿਰ ਆਪਣੀਆਂ ਮਾਸਪੇਸ਼ੀਆਂ ਦੇ ਉੱਪਰ Okay. ਲਗਾਓ। ਅੱਛਾ 30 ਮਿੰਟ ਦੇ ਲਈ ਲੇਟ ਜਾਓ, ਹਾਂ। ਫਿਰ ਕਹਿੰਦੇ ਗਰਮ ਪਾਣੀ ਨਾਲ ਧੋ ਲਓ ਅੱਛਾ। ਤੇ ਇਹਦੇ ਨਾਲ ਸਿਰ ਦਰਦ ਠੀਕ। ਬੱਲੇ ਬੱਲੇ ਕਰਾਤੀ ਤੂੰ, ਮੈਂ ਸਾਰੀਆਂ ਗੱਲਾਂ ਰੱਖੂੰਗਾ ਧਿਆਨ ਚ। ਪਰ ਹਾਂ ਕੁਝ ਵੀ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਿਓ। ਤੇ ਫਿਰ ਡਾਕਟਰ ਕਿਉਂ ਕਹੂਗਾ ਇਹ ਸਭ ਕਰੋ, ਦਵਾਈ ਦਊਗਾ? ਤਾਇਆ ਕਿਸੇ ਨੂੰ ਮਾਂ ਸਵਾਦੀ ਕਿਸੇ ਨੂੰ ਬਾਦੀ ਉਹ ਵੀ ਗੱਲ ਤੇਰੀ ਸਹੀ ਹੈ ਨਾ, ਹਰ ਚੀਜ਼ ਹਰ ਬੰਦੇ ਨੂੰ ਸੂਟ ਨਹੀਂ ਕਰਦੀ ਹੁੰਦੀ। ਸਹੀ ਗੱਲ ਹੈ, ਸਹੀ ਗੱਲ ਹੈ। ਚਲੋ ਹੋ ਗਿਆ ਸਾਰੀਆਂ ਗੱਲਾਂ, ਹੁਣ ਤੁਰੀ ਚਲੀਏ? ਹਾਂ ਜਾਣੇ ਆ, ਚਲੋ ਸਲਾਹ ਅੱਛੀ ਚਲੀ। ਲੈਟਸ ਗੋ। ਹਾਂ ਕੱਲ ਮਿਲਦੇ ਆ ਤੇ ਆਪਣਾ ਕੀ ਕਹਿੰਦੇ ਨੇ ਖਰੋੜਾ ਦਾ ਜੂਸ ਪੀ ਲਈ ਫਿਰ। ਮੈਂ ਨਹੀਂ ਪੀਂਦੀ ਤਾਇਆ। ਚੱਲ ਕੋਈ ਨਹੀਂ, ਫਿਰ ਪੀ ਲਈ। ਅੱਛਾ ਚੰਗਾ।